ਪੱਥਰ ਨੂੰ ਅਗਰਬੱਤੀਆਂ ਕਰਦਾ ਪਿਆ ਆ ਅਤੇ ਪੱਥਰ ਦੇ ਉੱਤੇ ਸਮੱਗਰੀ ਜਿਹੜੀ ਆ ਉਹ ਸੁੱਟੀ ਜਾਂਦੀ ਪਈ ਆ। ਕੋ ਹਿੰਦੂ ਰਹੋ ਰੀਤਾਂ ਕੀਤੀਆਂ ਜਾ ਰਹੀਆਂ। ਇਹਨਾਂ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੀ ਇਹ ਉਧਰ ਦੀ ਕਹਿੰਦੇ ਮਾਨ ਮਰਿਆਦਾ ਆ, ਜੇ ਉਧਰ ਦੀ ਮਾਨ ਮਰਿਆਦਾ ਤੇ ਉਹਨਾਂ ਨੂੰ ਮੁਬਾਰਕ, ਪਰ ਇਹ ਟਕਸਾਲ ਦੇ ਮੁਖੀ ਦਾ ਤੇ ਕੰਮ ਨਹੀਂ ਹੈਗਾ ਨਾ। ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਕਿਤੇ ਕੋਈ ਮਰਿਆਦਾ ਭੰਗ ਹੁੰਦੀ ਸੀ ਨਾ ਤੇ ਲੋਕ ਕਹਿੰਦੇ ਸੀ ਕੋਈ ਨਹੀਂ, ਰੁਕ ਜਾਓ, ਸੱਦਦੇ ਆ ਟਕਸਾਲੀਆਂ ਨੂੰ, ਮਹਿਤੇ ਵਾਲਿਆਂ ਨੂੰ ਸੱਦਦੇ ਆ, ਫਿਰ ਤੁਹਾਨੂੰ ਅਕਲ ਦੇਣਗੇ। ਹੁਣ ਮਹਿਤੇ ਵਾਲੇ ਤੇ ਆਪ ਬੇਅਕਲੇ ਹੋਏ ਫਿਰਦੇ ਆ। ਧੁੰਮੇ ਦਾ ਇੱਕ ਬੰਦਾ ਵਿਦੇਸ਼ ਦੀ ਧਰਤੀ ਦੇ ਇੱਕ ਲੜਕੀ ਦੇ ਨਾਲ ਫੜਿਆ ਗਿਆ, ਉਹਦੀ ਵੀਡੀਓ ਬਣੀ, ਉਹਦੀਆਂ ਫੋਟੋਆਂ ਆਈਆਂ। ਮੈਂ ਪੰਥ ਕੋਲੋਂ ਇੱਕ ਸਵਾਲ ਪੁੱਛਦਾ ਵਾਂ ਕਿ ਦੱਸਿਓ ਕਿ ਬਾਬਾ ਜਰਨੈਲ ਸਿੰਘ ਸਰੀਰਕ ਰੂਪ ਦੇ ਵਿੱਚ ਇੱਥੇ ਹੁੰਦੇ, ਕਿਆ ਉਹ ਬੰਦਾ ਜਿਉਂਦਾ ਹੁੰਦਾ? ਦੇਖੋ, ਜੇ ਟਕਸਾਲ ਦੇ ਵਿਦਿਆਰਥੀਆਂ ਦੇ ਉੱਤੇ ਇਹ ਗੱਲ ਲਾਗੂ ਹੁੰਦੀ ਏ ਕਿ ਟਕਸਾਲ ਦੇ ਮੁਖੀ ਦਾ ਵਿਰੋਧ ਨਹੀਂ ਕਰਨਾ, ਤੇ ਕੀ ਟਕਸਾਲ ਦੇ ਮੁਖੀ ਦੇ ਉੱਤੇ ਇਹ ਗੱਲ ਲਾਗੂ ਨਹੀਂ ਹੁੰਦੀ ਕਿ ਉਹਨੇ ਸਿੱਖੀ ਪਰੰਪਰਾਵਾਂ ਦੇ ਸਿਧਾਂਤਾਂ ਦਾ ਜਿਹੜਾ ਘਾਣ ਹੈ ਉਹ ਨਹੀਂ ਕਰਨਾ? ਕਿਉਂ ਉਸ ਭਾਜਪਾ ਨੂੰ ਜੱਫੀਆਂ ਪਾਈਆਂ ਜਾ ਰਹੀਆਂ, ਜਿਹੜੀ ਭਾਜਪਾ ਟਕਸਾਲ ਦੇ ਹੀ ਮੁਖੀ ਨੂੰ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਭਸਮਾਸੁਰ ਰਾਖਸ਼ ਆਖਦੀ ਸੀ? ਕਿਉਂ ਉਸ ਭਾਜਪਾ ਦੇ ਨਾਲ ਜੱਫੀਆਂ ਪਾਈਆਂ ਜਾ ਰਹੀਆਂ ਜਿਹੜੀ ਕਹਿੰਦੀ ਸੀ ਕਿ 6 ਮਹੀਨੇ ਪਹਿਲਾਂ ਹੀ ਦਰਬਾਰ ਸਾਹਿਬ ਉੱਤੇ ਹਮਲਾ ਹੋ ਜਾਣਾ ਚਾਹੀਦਾ ਆ? ਤੇ ਭਾਜਪਾ ਅੱਜ ਵੀ ਲਗਾਤਾਰ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਰ ਰਹੀ ਹੈ। ਰੈਫਰੈਂਡਮ ਵਾਲੇ ਭਾਈ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਹੋਈਆਂ। ਸਾਨੂੰ ਕਹਿੰਦੇ ਨੇ ਕਿ ਤੁਸੀਂ ਆਪਦੇ ਜਿਹੜੇ ਧੁੰਮੇ ਦੇ ਖਿਲਾਫ ਬੋਲਣਗੇ ਉਹਨਾਂ ਦੇ ਪਰਿਵਾਰ ਨੂੰ ਸਮਝਾ ਲੈਣ, ਉਹ ਪਰਿਵਾਰ ਵਾਲੇ ਆਪਣੇ ਬੰਦੇ ਨੂੰ ਜਿਹੜਾ ਬੋਲਦਾ ਧੁੰਮੇ ਦੇ ਖਿਲਾਫ, ਨਹੀਂ ਤੇ ਉਹਨਾਂ ਦਾ ਇੱਕ ਜੀ ਘਟ ਜੂ। ਧੁੰਮੇ ਹੋਣਾ ਨੇ ਤੇ 3 ਮਹੀਨੇ ਬਾਅਦ ਆਪਣਾ ਚੋਲਾ ਜਿਹੜਾ ਹੈ ਨਾ ਉਹਨੂੰ ਕੱਟ ਲਵਾਈ ਜਾਣਾ ਵਾ, ਤੇ ਇਹ ਤੇ ਰਫੂ ਕਰਨ ਤੇ ਰਹਿਣਗੇ। ਸੂਈ ਧਾਗਾ ਇਹਨਾਂ ਦੇ ਹੱਥ 'ਚ ਹੀ ਰਹੂਗਾ। ਕੀ ਸੀਓਗੇ? ਮੈਨੂੰ ਨਾ ਦੇਹਧਾਰੀ ਗੁਰੂ ਬਣਾ ਲਿਆ ਆ। ਇਹ ਕਹਿੰਦੇ ਆ ਕਿ ਧੁੰਮਾ ਪਤਾ ਨਹੀਂ ਕਿਹੜਾ ਅਵਤਾਰ ਆ ਕਿ ਅਸੀਂ ਉਹਦੇ ਖਿਲਾਫ ਕਿਸੇ ਨੂੰ ਬੋਲਣ ਨਹੀਂ ਦਿਆਂਗੇ। ਕਿ ਸੰਤ ਜਰਨੈਲ ਸਿੰਘ ਦੇ ਵਿਰੋਧੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਆ ਤੇ ਸੰਤ ਜਰਨੈਲ ਸਿੰਘ ਦੇ ਵਾਰਸਾਂ ਦਾ ਜਿਹੜਾ ਵਿਰੋਧ ਆ ਉਹ ਕੀਤਾ ਜਾ ਰਿਹਾ ਆ। ਬਾਬਾ ਧੁੰਮਾ ਤਾਂ ਹਿੰਦੁਸਤਾਨ ਵਾਲਿਆਂ ਨਾਲ ਰਲ ਚੁੱਕਾ ਹੋਇਆ ਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪਿਛਲੇ ਕੁਝ ਕੁ ਦਿਨਾਂ ਤੋਂ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਦੇ ਨਾਲ ਵਿਵਾਦ ਜੁੜਿਆ, ਕਿਉਂਕਿ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਇੱਕ ਸਰਕਾਰ ਦੇ ਨਾਲ ਮਿਲ ਕੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਸੰਬੰਧ ਵਿੱਚ ਸ਼ਹੀਦੀ ਦਿਹਾੜੇ ਦਾ ਸਮਾਗਮ ਕੀਤਾ ਸੀ, ਸ਼ਤਾਬਦੀ ਮਨਾਈ ਸੀ। ਔਰ ਉਸ ਤੋਂ ਬਾਅਦ ਕੁਝ ਅਜਿਹੀਆਂ ਚੀਜ਼ਾਂ ਹੋ ਰਹੀਆਂ ਨੇ ਜਿਨ੍ਹਾਂ ਚੀਜ਼ਾਂ ਨੂੰ ਲੈ ਕੇ ਬਹੁਤ ਸਾਰੀਆਂ ਕੁਝ ਅਜਿਹੀਆਂ ਧਿਰਾਂ ਵੀ ਨੇ ਜਿਨ੍ਹਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ। ਜਿਸ ਤਰੀਕੇ ਦੇ ਨਾਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕਿ ਬਾਬਾ ਹਰਨਾਮ ਸਿੰਘ ਹੁਣਾਂ ਦੇ ਵੱਲੋਂ ਇੱਕ ਜਿਹੜਾ ਪੱਥਰ ਹੈ ਉਹਨੂੰ ਪੂਜਿਆ ਜਾ ਰਿਹਾ, ਜਾਂ ਇਸ ਤਰ੍ਹਾਂ ਦੀਆਂ ਭੂਮੀ ਪੂਜਨ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵਾਇਰਲ ਹੋ ਰਹੀਆਂ ਨੇ। ਤੇ ਇਸੇ ਮਸਲੇ ਦੇ ਉੱਪਰ ਬਹੁਤ ਸਾਰੇ ਜਿਹੜੇ ਸਿੱਖ ਪੰਥ ਦੇ ਨਾਲ ਜੁੜੇ ਹੋਏ ਕੁਝ ਲੋਕ ਨੇ, ਉਹਨਾਂ ਦੇ ਵੱਲੋਂ ਸਵਾਲੀਆ ਚਿੰਨ੍ਹ ਵੀ ਚੁੱਕੇ ਜਾ ਰਹੇ ਨੇ। ਇਸੇ ਨੂੰ ਲੈ ਕੇ ਸਾਡੇ ਨਾਲ ਦਮਦਮੀ ਟਕਸਾਲ ਤੋਂ ਭਾਈ ਰਣਜੀਤ ਸਿੰਘ ਨੇ, ਭਾਈ ਭੁਪਿੰਦਰ ਸਿੰਘ 6 ਜੂਨ ਨੇ, ਇਹਨਾਂ ਦੇ ਵੀ ਬਹੁਤ ਸਾਰੇ ਇਸ ਮਸਲੇ ਦੇ ਉੱਪਰ ਕੁਝ ਸਵਾਲ ਨੇ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਤਾਂ ਸਭ ਤੋਂ ਪਹਿਲਾਂ ਜਾਣਨ ਦਾ ਯਤਨ ਕਰਦੇ ਹਾਂ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਅਸਲ ਦੇ ਵਿੱਚ ਕਿਹੜੇ ਇਦਾਂ ਦੇ ਤੁਸੀਂ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਦੇ ਉੱਪਰ ਸਵਾਲੀਆ ਚਿੰਨ੍ਹ ਖੜੇ ਕਰ ਰਹੇ ਹੋ, ਜਿਸ ਤੋਂ ਬਾਅਦ ਜਿਹੜੀ ਦੂਜੀ ਧਿਰ ਹੈ ਉਹਨਾਂ ਦੇ ਵੱਲੋਂ ਵੀ ਤੁਹਾਡਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ? ਦੇਖੋ, ਜਿਸ ਤਰ੍ਹਾਂ ਦੇ ਕੰਮ ਬਾਬਾ ਹਰਨਾਮ ਸਿੰਘ ਧੁੰਮਾ ਕਰ ਰਹੇ ਆ, ਉਹਦੇ ਨਾਲ ਕੱਲੀ ਬਾਬੇ ਧੁੰਮੇ ਦੀ ਹੀ ਮਿੱਟੀ ਪਲੀਤ ਨਹੀਂ ਹੋ ਰਹੀ, ਬਲਕਿ ਦਮਦਮੀ ਟਕਸਾਲ ਨੂੰ ਵੀ ਲੋਕ ਸਵਾਲ ਕਰ ਰਹੇ ਆ। ਦਮਦਮੀ ਟਕਸਾਲ ਦਾ ਵੀ ਵਕਾਰ, ਦਮਦਮੀ ਟਕਸਾਲ ਦੀ ਸ਼ਾਨ ਨੂੰ ਵੀ ਬਾਬਾ ਧੁੰਮਾ ਜਿਹੜਾ ਆ ਉਹ ਰੋਲ ਰਿਹਾ ਆ। ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਗਿਆਨੀ ਸੰਤ ਸਿੰਘ ਜੀ, ਸੰਤ ਗੁਰਬਚਨ ਸਿੰਘ ਜੀ, ਸੰਤ ਕਰਤਾਰ ਸਿੰਘ ਜੀ, ਸੰਤ ਜਰਨੈਲ ਸਿੰਘ ਜੀ, ਬਾਬਾ ਠਾਕੁਰ ਸਿੰਘ ਜੀ ਨੇ ਬੜੀਆਂ ਘਾਲਨਾਵਾਂ ਘਾਲੀਆਂ ਆ, ਬੜੀਆਂ ਕੁਰਬਾਨੀਆਂ ਕੀਤੀਆਂ ਆ।
ਬੜੀਆਂ ਪੰਥ ਦੀਆਂ ਵੱਡੀਆਂ ਸੇਵਾਵਾਂ ਨਿਭਾਈਆਂ, ਜਿਹਦੇ ਕਰਕੇ ਦਮਦਮੀ ਟਕਸਾਲ ਅਰਸ਼ਾਂ ਦੇ ਉੱਤੇ ਸੀ। ਇਸ ਜਥੇਬੰਦੀ ਦਾ ਕੌਮ ਦੇ ਵਿੱਚ ਬੜਾ ਮਾਣ ਸੀ, ਸਤਿਕਾਰ ਸੀ, ਤੇ ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੱਲੋਂ ਚਲਾਈ ਹੋਈ ਖਾਲਸਾ ਪੰਥ ਦੀ ਧਾਰਮਿਕ ਯੂਨੀਵਰਸਿਟੀ ਅਤੇ ਯੋਧਿਆਂ ਦੀ ਖਾਨ ਵੀ ਇਸ ਨੂੰ ਕਿਹਾ ਜਾਂਦਾ ਸੀ। ਪਰ ਅੱਜ ਬਾਬਾ ਹਰਨਾਮ ਸਿੰਘ ਧੁੰਮਾ ਉਹ ਹਿੰਦੂ ਰਹੋ ਰੀਤਾਂ ਕਰਕੇ ਜਾਂ ਟਕਸਾਲ ਦਾ ਸਿਆਸੀਕਰਨ ਕਰਕੇ ਸਿੱਖ ਪੰਥ ਦੀ ਵਿਰੋਧੀ ਜਮਾਤ ਭਾਜਪਾ ਨੂੰ ਸਮਰਥਨ ਦੇ ਕੇ ਤੇ ਬਹੁਤ ਵੱਡੀਆਂ ਜਿਹੜੀਆਂ ਕੁਤਾਹੀਆਂ ਆ ਉਹ ਕਰ ਰਹੇ ਆ। ਇੱਥੋਂ ਤੱਕ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਵੀ ਉਹ ਟਿੱਚ ਜਾਣ ਰਹੇ ਆ। ਕਿਹੜਾ ਹੁਕਮਨਾਮਾ ਜੀ? ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਂਚ ਨਾ ਲਗਾਏ ਜਾਣ, ਕੁਰਸੀਆਂ ਨਾ ਲਗਾਏ ਜਾਣ, ਕੁਰਸੀਆਂ ਨਾ ਲਗਾਈਆਂ ਜਾਣ, ਕਿਉਂਕਿ ਇਹਦੇ ਕਰਕੇ ਗੁਰੂ ਸਾਹਿਬ ਜੀ ਦੇ ਸਤਿਕਾਰ ਵਿੱਚ ਵੱਡੀ ਜਿਹੜੀ ਕੁਤਾਹੀ ਆ ਉਹ ਹੁੰਦੀ ਆ, ਮਾਨ ਮਰਿਆਦਾ ਨੂੰ ਠੇਸ ਪਹੁੰਚਦੀ ਆ। ਤੇ ਜੇਕਰ ਕਿਸੇ ਨੇ ਬੈਂਚ ਲਗਾਉਣੇ ਵੀ ਆ ਤੇ ਦਰਬਾਰ ਤੋਂ ਬਾਹਰ ਜਾ ਕੇ ਲਗਾਏ ਜਾਣ ਤੇ ਬਾਹਰਲੇ ਪਾਸੇ ਸਕਰੀਨ ਵੀ ਹੋਵੇ। ਸੋ ਬਾਬਾ ਹਰਨਾਮ ਸਿੰਘ ਧੁੰਮਾ ਉਹ ਆਪਣੀ ਇੰਟਰਵਿਊ ਦੇ ਵਿੱਚ ਇਹ ਗੱਲ ਕਹਿ ਰਿਹਾ ਆ ਕਿ ਬੈਂਚਾਂ ਜਾਂ ਕੁਰਸੀਆਂ ਦਾ ਸਭ ਤੋਂ ਵੱਧ ਵਿਰੋਧ ਕਰਨ ਵਾਲਾ ਕਹਿੰਦਾ ਮੈਂ ਹੀ ਆ, ਕਹਿੰਦਾ ਮੈਂ ਹੀ ਮੁਦਈ ਆ। ਜੇ ਬਾਬਾ ਖੁਦ ਮੁਦਈ ਸੀ ਤੇ ਪਹਿਲਾਂ ਹੁਕਮਨਾਮਾ ਸਾਹਿਬ ਲਾਗੂ ਕਰਵਾ ਕੇ ਜਾਂ ਵਿਦੇਸ਼ਾਂ ਦੀਆਂ ਸੰਗਤਾਂ ਦਾ ਵਿਰੋਧ ਕਰਕੇ ਹੁਣ ਆਪ ਹੀ ਕਿਉਂ ਮਹਾਰਾਸ਼ਟਰ ਦੇ ਵਿੱਚ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਂਚਾਂ ਦੇ ਉੱਤੇ ਬਹਿ ਗਏ ਤੇ ਉਹ ਵੀ ਲੱਤਾਂ ਲਮਕਾ ਕੇ ਬਹਿ ਗਏ? ਜੇ ਟਕਸਾਲ ਦੇ ਮੁਖੀ ਨੇ ਹੀ ਜਾਂ ਸੰਪਰਦਾਵਾਂ ਦੇ ਮੁਖੀਆਂ ਨੇ, ਜਥੇਬੰਦੀਆਂ ਨੇ ਇਹੀ ਕੁਝ ਕਰਨਾ ਆ ਤੇ ਫਿਰ ਸੰਗਤ ਨੂੰ ਕੀ ਸੇਧ ਮਿਲੇਗੀ? ਫਿਰ ਆਮ ਬਜ਼ੁਰਗਾਂ ਨੂੰ, ਬੀਬੀਆਂ ਨੂੰ ਫਿਰ ਧੱਕੇ ਕਿਉਂ ਮਾਰਦੇ ਹੋ? ਉਹਨਾਂ ਨੂੰ ਤਾਂ ਤੁਸੀਂ ਬਹਿਣ ਨਹੀਂ ਦਿੰਦੇ ਤੇ ਆਪ ਤੁਸੀਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਨਾਲ ਬੈਂਚ ਦੇ ਉੱਤੇ ਲੱਤਾਂ ਲਮਕਾ ਕੇ ਜਿਹੜਾ ਬਹਿ ਜਾਂਦੇ ਹੋ ਤੇ ਤੁਹਾਨੂੰ ਗੁਰੂ ਦਾ ਕੋਈ ਡਰ ਵੀ ਨਹੀਂ ਆਉਂਦਾ। ਸੋ ਇਸ ਕਰਕੇ ਬਾਬਾ ਹਰਨਾਮ ਸਿੰਘ ਧੁੰਮਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਾਣੇ ਅਣਜਾਣੇ ਦੇ ਵਿੱਚ ਪੂਰੀ ਜਿਹੜੀ ਬੇਅਦਬੀ ਆ ਉਹ ਕਰ ਰਹੇ ਆ। ਇਹਦੇ ਨਾਲ ਨਾਲ ਹੁਣ ਦੇਖੋ ਕਿ ਬਾਬਾ ਹਰਨਾਮ ਸਿੰਘ ਧੁੰਮਾ ਨੇ ਉਹ ਸ਼ਿਵਲਿੰਗ ਵਾਂਗ ਇੱਕ ਪੱਥਰ ਦੇ ਉੱਤੇ, ਉਹ ਪੱਥਰ ਨੂੰ ਉੱਤੇ ਵੀ ਉਹਦੇ ਫੁੱਲ ਚੜਾ ਕੇ ਥੱਲੇ ਵੀ ਫੁੱਲ ਚੜਾ ਕੇ ਪੱਥਰ ਨੂੰ ਅਗਰਬੱਤੀਆਂ ਕਰਦਾ ਪਿਆ ਆ ਅਤੇ ਪੱਥਰ ਦੇ ਉੱਤੇ ਸਮੱਗਰੀ ਜਿਹੜੀ ਆ ਉਹ ਸੁੱਟੀ ਜਾਂਦੀ ਪਈ ਆ। ਕਿਹੜੀ ਜਗ੍ਹਾ ਦੀ ਘਟਨਾ? ਅਰਦਾਸ ਮੁੰਬਈ ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਜਿਹੜਾ ਆ ਉਹ ਕਰਵਾਇਆ ਜਾ ਰਿਹਾ ਆ। ਸੋ ਉਦੋਂ ਦੇਖੋ ਹਿੰਦੂ ਰਹੋ ਰੀਤਾਂ ਕੀਤੀਆਂ ਜਾ ਰਹੀਆਂ। ਜਿਹੜੀ ਟਕਸਾਲ ਖਾਲਸਾਈ ਸਿਧਾਂਤਾਂ ਦੀ ਪਹਿਰੇਦਾਰ ਸੀ, ਇਸ ਜਥੇਬੰਦੀ ਨੇ ਖਾਲਸਾਈ ਸਿਧਾਂਤਾਂ ਦੀ ਪਹਿਰੇਦਾਰੀ ਲਈ ਅਨੇਕਾਂ ਜਿਹੜੀਆਂ ਸ਼ਹਾਦਤਾਂ ਆ ਉਹ ਦਿੱਤੀਆਂ। ਜਿੱਥੇ ਮੁਖੀਆਂ ਨੇ ਦਿੱਤੀਆਂ ਉੱਥੇ ਵਿਦਿਆਰਥੀਆਂ ਨੇ ਵੀ ਜਿਹੜੀਆਂ ਅਨੇਕਾਂ ਸ਼ਹਾਦਤਾਂ ਦਿੱਤੀਆਂ। ਸੋ ਇਹ ਜਥੇਬੰਦੀ ਤਾਂ ਕੌਮ ਦੀ ਅਣਖ, ਕੌਮ ਦੇ ਸਿਧਾਂਤਾਂ ਪਰੰਪਰਾਵਾਂ ਦੇ ਉੱਤੇ ਪਹਿਰਾ ਦਿੰਦੀ ਸੀ। ਪਰ ਜੇ ਬਾਬਾ ਧੁੰਮਾ ਹੁਣ ਖੁਦ ਹੀ ਇਸ ਜਥੇਬੰਦੀ ਦੇ ਸਿਧਾਂਤਾਂ ਦਾ ਜਾਂ ਸਿੱਖ ਕੌਮ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾਉਣਗੇ ਤਾਂ ਵਿਰੋਧ ਹੋਣਾ ਸੁਭਾਵਿਕ ਹੀ ਆ। ਜੋ ਬਾਬਾ ਹਰਨਾਮ ਸਿੰਘ ਦੇ ਵੱਲੋਂ ਤੁਸੀਂ ਕਹਿੰਦੇ ਹੋ ਮੁੰਬਈ ਦੇ ਵਿੱਚ ਕੀਤਾ ਗਿਆ, ਤਾਂ ਕੀ ਲੱਗਦਾ ਕਿ ਟਕਸਾਲ ਦੀ ਮਰਿਆਦਾ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਕਰਨੀਆਂ ਹੈਗੀਆਂ ਨੇ? ਦੇਖੋ ਇਹ ਕਾਰਜ ਨਾ ਤਾਂ ਬਾਬਾ ਦੀਪ ਸਿੰਘ ਜੀ ਨੇ ਕੀਤਾ, ਨਾ ਸੰਤ ਜਰਨੈਲ ਸਿੰਘ ਜੀ ਨੇ ਕੀਤਾ, ਨਾ ਸੰਤ ਕਰਤਾਰ ਸਿੰਘ ਜੀ ਨੇ ਕੀਤਾ, ਨਾ ਬਾਬਾ ਠਾਕੁਰ ਸਿੰਘ ਜੀ ਨੇ ਕੀਤਾ। ਇੱਥੋਂ ਤੱਕ ਕਿ ਕਦੀ ਕਿਸੇ ਦਮਦਮੀ ਟਕਸਾਲ ਦੇ ਵਿਦਿਆਰਥੀ ਨੇ ਵੀ ਨਹੀਂ ਕੀਤਾ। ਤੇ ਜੇ ਕੀਤਾ ਹੁੰਦਾ ਨਾ ਸਭ ਤੋਂ ਪਹਿਲਾਂ ਇਹਨਾਂ ਲੋਕਾਂ ਨੇ ਹੀ ਕਹਿਣਾ ਸੀ ਕਿ ਤੂੰ ਹੁਣ ਟਕਸਾਲੀ ਨਹੀਂ ਰਿਹਾ, ਤੂੰ ਹੁਣ ਸਿੱਖ ਨਹੀਂ ਰਿਹਾ, ਤੂੰ ਹੁਣ ਕੇਸਾਧਾਰੀ ਹਿੰਦੂ ਬਣ ਗਿਆ ਆ। ਹੁਣ ਇਹਨਾਂ ਨੂੰ ਹੀ ਸਵਾਲ ਆ ਕਿ ਹੁਣ ਸਾਰੀਆਂ ਜਿਹੜੀਆਂ ਰਹੋ ਰੀਤਾਂ ਆ ਉਹ ਤੁਸੀਂ ਕਰਦੇ ਪਏ ਹੋ ਕਿ ਇਹ ਟਕਸਾਲ ਦੇ ਸਿਧਾਂਤ ਹੈ ਆ। ਇਹਨਾਂ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਆ ਕਿ ਜੀ ਇਹ ਉਧਰ ਦੀ ਕਹਿੰਦੇ ਮਾਨ ਮਰਿਆਦਾ ਆ, ਜੇ ਉਧਰ ਦੀ ਮਾਨ ਮਰਿਆਦਾ ਤੇ ਉਹਨਾਂ ਨੂੰ ਮੁਬਾਰਕ, ਪਰ ਇਹ ਟਕਸਾਲ ਦੇ ਮੁਖੀ ਦਾ ਤੇ ਕੰਮ ਨਹੀਂ ਹੈਗਾ ਨਾ। ਬਾਬਾ ਜੀ ਆਮ ਕਰਕੇ ਵੀ ਵੱਡਾ ਸਵਾਲ ਹੁੰਦਾ, ਕਹਿੰਦੇ ਕਿ ਆਮ ਲੋਕ ਜਿਹੜੇ ਹੋਰ ਧਰਮਾਂ ਦੇ ਨਾਲ ਜਾਂ ਭਾਈਚਾਰਿਆਂ ਦੇ ਨਾਲ ਜਾਂ ਹੋਰ ਵਿਚਾਰਧਾਰਾਵਾਂ ਦੇ ਨਾਲ ਸੰਬੰਧ ਰੱਖਣ ਵਾਲੇ ਉਹ ਤੇ ਲੱਖ ਵਾਰ ਵਿਰੋਧ ਕਰਨ, ਪਰ ਤੁਸੀਂ ਤੇ ਟਕਸਾਲ ਦੇ ਵਿਦਿਆਰਥੀ ਹੋ, ਟਕਸਾਲ ਮੁਖੀ ਦਾ ਤੁਹਾਨੂੰ ਵਿਰੋਧ ਕਰਨਾ ਪੈ ਰਿਹਾ। ਦੇਖੋ ਜੇ ਟਕਸਾਲ ਦੇ ਵਿਦਿਆਰਥੀਆਂ ਦੇ ਉੱਤੇ ਇਹ ਗੱਲ ਲਾਗੂ ਹੁੰਦੀ ਏ ਕਿ ਟਕਸਾਲ ਦੇ ਮੁਖੀ ਦਾ ਵਿਰੋਧ ਨਹੀਂ ਕਰਨਾ, ਤੇ ਕੀ ਟਕਸਾਲ ਦੇ ਮੁਖੀ ਦੇ ਉੱਤੇ ਇਹ ਗੱਲ ਲਾਗੂ ਨਹੀਂ ਹੁੰਦੀ ਕਿ ਉਹਨੇ ਸਿੱਖੀ ਪਰੰਪਰਾਵਾਂ ਦੇ ਸਿਧਾਂਤਾਂ ਦਾ ਜਿਹੜਾ ਘਾਣ ਹੈ ਉਹ ਨਹੀਂ ਕਰਨਾ? ਕਿਉਂ ਉਸ ਭਾਜਪਾ ਨੂੰ ਜੱਫੀਆਂ ਪਾਈਆਂ ਜਾ ਰਹੀਆਂ ਜਿਹੜੀ ਭਾਜਪਾ ਟਕਸਾਲ ਦੇ ਹੀ ਮੁਖੀ ਨੂੰ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਭਸਮਾਸੁਰ ਰਾਖਸ਼ ਆਖਦੀ ਸੀ? ਕਿਉਂ ਉਸ ਭਾਜਪਾ ਦੇ ਨਾਲ ਜੱਫੀਆਂ ਪਾਈਆਂ ਜਾ ਰਹੀਆਂ ਜਿਹੜੀ ਕਹਿੰਦੀ ਸੀ ਕਿ 6 ਮਹੀਨੇ ਪਹਿਲਾਂ ਹੀ ਦਰਬਾਰ ਸਾਹਿਬ ਉੱਤੇ ਹਮਲਾ ਹੋ ਜਾਣਾ ਚਾਹੀਦਾ ਆ? ਜਿਹੜੇ ਅਡਵਾਨੀ ਵਰਗੇ ਲਿਖ ਕੇ ਦਿੰਦੇ ਪਏ ਆ ਕਿ ਮਾਈ ਕੰਟਰੀ ਮਾਈ ਲਾਈਫ ਕਿਤਾਬ ਦੇ ਵਿੱਚ ਕਿ ਅਸੀਂ ਇੰਦਰਾ ਗਾਂਧੀ ਦੇ ਉੱਤੇ ਜ਼ੋਰ ਪਾਇਆ, ਇਹ ਹਮਲਾ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ। ਜਿਹੜੇ ਭਾਜਪਾ ਆਗੂ ਹਰਬੰਸ ਲਾਲ ਖੰਨਾ ਨੇ ਨਾਅਰੇ ਲਾਏ ਸੀ ਕਾਸ਼ਕੜਾ ਕਿਰਪਾਨ ਭੇਜ ਦਿਆਂਗੇ ਪਾਕਿਸਤਾਨ, ਦੁੱਕੀ ਤਿੱਕੀ ਖਹਿ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ, ਤੇ ਜਿਹੜੇ ਭਾਜਪਾ ਨੇ ਸਮੇਂ-ਸਮੇਂ ਦੇ ਉੱਤੇ ਸਾਡੇ ਜੁਝਾਰੂ ਸਿੰਘਾਂ ਨੂੰ ਅੱਤਵਾਦੀ ਆਖਿਆ, ਦਰਬਾਰ ਸਾਹਿਬ ਦੇ ਵਿੱਚ ਜਿਹੜਾ ਤੰਬਾਕੂ ਆ ਉਹ ਸੁੱਟਿਆ, ਤੇ ਭਾਜਪਾ ਅੱਜ ਵੀ ਲਗਾਤਾਰ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਰ ਰਹੀ ਹੈ। ਰੈਫਰੈਂਡਮ ਵਾਲੇ ਭਾਈ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਹੋਈਆਂ। ਦੀਪ ਸਿੱਧੂ ਨੂੰ ਐਕਸੀਡੈਂਟ ਦੀ ਆੜ ਹੇਠ ਜਿਹੜਾ ਆ ਚੜਾਈ, ਉਹਨੂੰ ਜਿਹੜਾ ਕਤਲ ਆ ਕਰ ਦਿੱਤਾ ਗਿਆ ਆ।
ਸੋ ਉਸ ਭਾਜਪਾ ਦੇ ਨਾਲ ਬਾਬਾ ਹਰਨਾਮ ਸਿੰਘ ਧੁੰਮਾ ਦਾ ਇੱਕਮਿਕ ਹੋਣਾ ਇਹ ਕਿਸੇ ਵੀ ਸਿੱਖ ਨੂੰ ਜਿਹੜਾ ਆ ਉਹ ਪਚ ਨਹੀਂ ਰਿਹਾ ਹੈਗਾ। ਬਾਬਾ ਜੀ, ਤੁਹਾਡੇ ਇੱਕ ਸੋਸ਼ਲ ਮੀਡੀਆ ਤੇ ਕੀਤੀ ਹੋਈ ਟਿੱਪਣੀ ਤੁਹਾਡੇ ਅਕਾਊਂਟ ਤੋਂ ਵਾਇਰਲ ਹੋ ਰਹੀ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਮੇਰੇ ਪਰਿਵਾਰ ਨੂੰ ਇੱਥੋਂ ਤੱਕ ਕਿ ਧੀਆਂ ਭੈਣਾਂ ਨੂੰ ਵੀ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਬੇਪਤ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਇਦਾਂ ਦਾ ਕੀ ਆਪਸ ਦੇ ਵਿੱਚ ਡਿਸਪਿਊਟ ਹੋ ਗਿਆ ਜੀ? ਮੈਂ ਜਿਹੜੇ ਕੁਝ ਦਿਨ ਪਹਿਲਾਂ ਜਿਹੜਾ ਬਾਬਾ ਹਰਨਾਮ ਸਿੰਘ ਧੁੰਮਾ ਦੇ ਬਾਰੇ ਜਿਹੜਾ ਵੀਡੀਓ 'ਚ ਜਿਹੜਾ ਉਹਨਾਂ ਦੇ ਕਟਾਕਸ਼ ਕੀਤਾ ਸੀਗਾ ਕਿ ਤੁਸੀਂ ਜਿਹੜਾ ਸਿੱਖੀ ਦਾ ਘਾਣ ਕਰ ਰਹੇ ਹੋ, ਇਹ ਜਿਹੜੀ ਤੁਸੀਂ ਕੰਮ ਕਰ ਰਹੇ ਹੋ ਸਿੱਖੀ ਦੇ ਵਿਰੋਧ ਦੇ ਵਿੱਚ ਆ, ਸਿੱਖੀ ਦੇ ਉਲਟ ਭੁਗਤ ਰਹੇ ਹੋ। ਜਦ ਕਿ ਦਮਦਮੀ ਟਕਸਾਲ ਜਿਹੜੀ ਹੈ ਨਾ ਮਰਿਆਦਾ ਬਹਾਲ ਕਰਨ ਵਾਸਤੇ ਜਾਣੀ ਜਾਂਦੀ ਸੀਗੀ। ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਕਿਤੇ ਕੋਈ ਮਰਿਆਦਾ ਭੰਗ ਹੁੰਦੀ ਸੀ ਨਾ ਤੇ ਲੋਕ ਕਹਿੰਦੇ ਸੀ ਕੋਈ ਨਹੀਂ ਰੁਕ ਜਾਓ, ਸੱਦਦੇ ਟਕਸਾਲੀਆਂ ਨੂੰ, ਮਹਿਤੇ ਵਾਲਿਆਂ ਨੂੰ ਸੱਦਦੇ ਫਿਰ ਤੁਹਾਨੂੰ ਅਕਲ ਦੇਣਗੇ। ਹੁਣ ਮਹਿਤੇ ਵਾਲੇ ਤੇ ਆਪ ਬੇਅਕਲੇ ਹੋਏ ਫਿਰਦੇ ਆ। ਹੁਣ ਜੇ ਆਪਾਂ ਗੱਲ ਕਰਦੇ ਆ ਤੇ ਉਹਨਾਂ ਦੇ ਜਿਹੜੇ ਬੰਦੇ ਆ ਸਾਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਆ, ਉਹ ਜਿਹੜਾ ਇੰਨਾ ਗੰਦ ਬੋਲਦੇ ਆ ਜਿਹੜਾ ਇਹਦੇ ਤੇ ਚੈਨਲ ਦੇ ਉੱਤੇ ਨਹੀਂ ਬੋਲਿਆ ਜਾਂ ਤੁਹਾਨੂੰ ਦੱਸਿਆ ਵੀ ਨਹੀਂ ਜਾ ਸਕਦਾ ਕਿ ਕੀ ਗੱਲਾਂ ਕਰਨ ਦੇ। ਉਹ ਮਤਲਬ ਮੇਰੀ ਸਿੰਘਣੀ ਬਾਰੇ, ਮੇਰੀ ਧੀ ਬਾਰੇ, ਮੇਰੀ ਮਾਤਾ ਬਾਰੇ ਮਤਲਬ ਅਣਗਿਣਤ ਜਿਹੜੀਆਂ ਨੇ ਉਹ ਗਾਲਾਂ ਕੱਢਦੇ ਆ। ਕੌਣ ਲੋਕ ਨੇ ਜੀ? ਜਿਹੜੇ ਬਾਬੇ ਧੁੰਮੇ ਦੇ ਚੇਲੇ ਆ। ਤੇ ਮੈਂ ਸਮਝਦਾ ਵਾਂ ਵੀ ਬਾਬਾ ਧੁੰਮੇ ਨੇ ਇਹਨਾਂ ਨੂੰ ਹੁਣ ਗੁਰਬਾਣੀ ਦੀ ਸੰਥਿਆ ਬੰਦ ਕਰਾਤੀ ਆ ਤੇ ਗਾਲਾਂ ਦੀ ਸੰਥਿਆ ਸ਼ੁਰੂ ਕਰ ਦਿੱਤੀ ਆ ਵੀ ਕਿਸੇ ਨੂੰ ਕਿਸ ਤਰ੍ਹਾਂ ਗਾਲਾਂ ਦੇਣੀਆਂ। ਹੁਣ ਉਹਨਾਂ ਕੋਲੋਂ ਗੁਰਬਾਣੀ ਨਹੀਂ ਉਹਨਾਂ ਦੇ ਪੱਲੇ ਹੈਗੀ, ਗੁਰਬਾਣੀ ਦੇ ਉੱਤੇ ਤੇ ਕੋਈ ਗੱਲ ਨਹੀਂ ਕਰਦੇ। ਵੇਖੋ ਅੱਜ ਤੋਂ ਪਹਿਲਾਂ ਕਿੰਨੀ ਵਾਰੀ ਸ਼ਿਵ ਸੈਨਾ ਵਾਲਿਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਪੁਤਲਾ ਫੂਕਿਆ, ਕਿੰਨੀ ਵਾਰੀ ਉਹਨਾਂ ਬਾਰੇ ਅਪਸ਼ਬਦ ਬੋਲੇ। ਕਦੀ ਧੁੰਮੇ ਦੇ ਚੇਲੇ ਉੱਥੇ ਆ ਕੇ ਖਲੋਤੇ, ਕਦੀ ਵਿਰੋਧ ਕੀਤਾ। ਬਾਬੇ ਧੁੰਮੇ ਨੂੰ ਇੱਕ ਗੱਲ ਕੀਤੀ ਉਹ ਵੀ ਜਾਇਜ਼ ਕੀਤੀ ਆ, ਜੋ ਅਸੀਂ ਅੱਖੀਂ ਵੇਖਿਆ। ਅਸੀਂ ਉਹ ਗੱਲਾਂ ਨਹੀਂ ਕੀਤੀਆਂ ਜੋ ਬਾਬੇ ਧੁੰਮੇ ਨੂੰ ਕਹਿੰਦੇ ਵੀ ਬਾਬਾ ਧੁੰਮਾ ਗੇ ਆ ਜਾਂ ਜੋ ਵੀ ਆ ਉਹ ਕੀ ਕਰਦਾ ਤੇ ਕੀ ਨਹੀਂ ਕਰਦਾ। ਅਸੀਂ ਉਹ ਗੱਲ ਨਹੀਂ ਕੀਤੀ ਜਿਹੜੇ ਅਸੀਂ ਅੱਖੀਂ ਨਹੀਂ ਵੇਖਿਆ। ਉਹ ਜਿਨ੍ਹਾਂ ਨੇ ਅੱਖੀਂ ਵੇਖਿਆ ਉਹ ਕਰਦੇ ਹੋਣਗੇ, ਜੋ ਅਸੀਂ ਵੇਖਿਆ ਅਸੀਂ ਉਹ ਗੱਲ ਕਰਾਂਗੇ ਕਿ ਬਾਬਾ ਧੁੰਮਾ ਜੀ ਕਿਵੇਂ ਉਹ ਪੱਥਰ ਰੱਖਿਆ। ਸ਼ਿਵਲਿੰਗ ਚਲੋ ਨਹੀਂ ਹੈਗਾ, ਸ਼ਿਵਲਿੰਗ ਵੀ ਤਾਂ ਪੱਥਰ ਦਾ ਹੀ ਹੁੰਦਾ ਆ। ਉਹ ਪੱਥਰ ਦੇ ਉੱਤੇ ਜੇ ਤੁਸੀਂ ਹੁਣ ਮੈਨੂੰ ਕੋਈ ਕਵੇ ਨਾਲੀਅਰ ਤੋੜਨਾ ਤਾਂ ਮੈਂ ਇੱਟ ਫੜੂੰਗਾ, ਪੱਥਰ ਫੜੂੰਗਾ ਤੇ ਨਾਲੀਅਰ ਤੋੜ ਦੂੰਗਾ ਕਿ ਜਾਂ ਪੱਥਰ ਨੂੰ ਪਹਿਲਾਂ ਪੂਜਿਆ ਜਾਊਗਾ, ਪੱਥਰ ਨੂੰ ਮੈਂ ਅਗਰਬੱਤੀ ਲਾਉਂਗਾ, ਉਹਦੇ ਉੱਤੇ ਫੁੱਲ ਰੱਖੂੰਗਾ, ਫਿਰ ਉਹਨੂੰ ਪੱਥਰ ਦੇ ਉੱਤੇ ਫਿਰ ਨਾਰੀਅਲ ਟੁੱਟੂਗਾ। ਇਹ ਵੀ ਕਿਹੜੀ ਮਰਿਆਦਾ ਵਾ? ਮੰਨ ਲਿਆ ਉਹ ਸ਼ਿਵਲਿੰਗ ਨਹੀਂ ਹੈਗਾ, ਪਰ ਇਹ ਕਿਹੜੀ ਮਰਿਆਦਾ ਕਰਦੇ ਹੋ ਤੁਸੀਂ? ਫਿਰ ਬਾਬਾ ਧੁੰਮਾ ਜੀ ਨੇ ਮੈਂ ਕੁਝ 3-4 ਸਾਲ ਪਹਿਲਾਂ ਨਾ ਇੱਕ ਗਾਲ ਕੱਢੀ ਮੁੰਡੇ ਨੂੰ, ਉਹ ਦਾੜੀ ਰੱਖ ਲਾ। ਉਹ ਲਫ਼ਜ਼ ਮੈਂ ਵਰਤਣਾ ਨਹੀਂ ਚਾਹੁੰਦਾ ਵੀ ਤੈਨੂੰ ਟਕਸਾਲ ਦੇ ਮੁਖੀ ਨੇ ਆਪਣੀ ਗੋਦੀ 'ਚ ਖੜਾਇਆ ਆ ਤੇ ਫਿਰ ਉਹ ਗਾਲ ਕੱਢ ਕੇ ਕਹਿੰਦਾ ਵਾ ਉਹਨੂੰ। ਤੇ ਉਹ ਸਵਾਲ ਜਿਹੜਾ ਬਾਬੇ ਦੇ ਚੇਲੇ ਨੂੰ ਕਿਸੇ ਨੂੰ ਕੀਤਾ ਤੇ ਉਹ ਕਹਿੰਦਾ ਜੀ ਟਕਸਾਲ ਦੇ ਪਹਿਲੇ ਮੁਖੀ ਵੀ ਗਾਲਾਂ ਕੱਢਦੇ ਰਹੇ। ਓਏ ਬੇਵਕੂਫਾ, ਜਿਹੜਾ ਧੁੰਮੇ ਦਾ ਮੇਨ ਬੁਲਾਰਾ ਉਹ ਕਹਿੰਦਾ ਆ ਜਤਿੰਦਰ ਸਿੰਘ ਫਰਿਜਨੋ, ਕਹਿੰਦਾ ਪਹਿਲੇ ਮੁਖੀ ਵੀ ਗਾਲਾਂ ਕੱਢਦੇ ਰਹੇ ਆ। ਮੈਂ ਕਹਿੰਦਾ ਵੀ ਵਿਖਾਓ ਜੀ ਬਾਬਾ ਦੀਪ ਸਿੰਘ ਜੀ ਨੇ ਕਿੱਥੇ ਗਾਲਾਂ ਕੱਢੀਆਂ, ਸੰਤ ਕਰਤਾਰ ਸਿੰਘ ਜੀ ਨੇ ਕਿੱਥੇ ਗਾਲਾਂ ਕੱਢੀਆਂ, ਵਿਖਾਓ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਿੱਥੇ ਗਾਲਾਂ ਕੱਢੀਆਂ। ਇੱਕ ਸਬੂਤ ਤੇ ਦਿਓ ਗਾਲਾਂ ਕੱਢੀਆਂ। ਉਹ ਤੁਹਾਡੀ ਮੱਤ ਮਾਰੀ ਗਈ ਬੇਅਕਲੋ। ਤੁਸੀਂ ਹੁਣ ਵੇਖੋ ਧੁੰਮੇ ਹੋਣਾ ਨੇ ਤੇ 3 ਮਹੀਨੇ ਬਾਅਦ ਆਪਣਾ ਚੋਲਾ ਜਿਹੜਾ ਹੈ ਨਾ ਉਹਨੂੰ ਕੱਟ ਲਵਾਈ ਜਾਣਾ ਵਾ ਤੇ ਇਹ ਤੇ ਰਫੂ ਕਰਨ ਤੇ ਰਹਿਣਗੇ। ਸੂਈ ਧਾਗਾ ਇਹਨਾਂ ਦੇ ਹੱਥ 'ਚ ਹੀ ਰਹੂਗਾ। ਕੀ ਸੀਓਗੇ? ਇੱਕ ਆਪਾਂ ਗੱਲ ਕਰਦੇ ਆ ਕਿ ਗੋਬਿੰਦ ਸਿੰਘ ਸੰਧੂ ਨੇ ਇੱਕ ਕੁਤਾਹੀ ਕੀਤੀ, ਉਹਨੇ ਆ ਕੇ ਮਾਫੀ ਮੰਗੀ। ਪੰਥ ਨੇ ਕੀ ਗੱਲਾਂ ਨਹੀਂ ਕੀਤੀਆਂ। ਪੰਥ ਨੇ ਬਹੁਤ ਬੁਰਾ ਹਾਲ ਕੀਤਾ ਗੋਬਿੰਦ ਸਿੰਘ ਸੰਧੂ ਦਾ। ਉਹਨਾਂ ਨੇ ਕੋਈ ਅੱਗੋਂ ਗੱਲ ਕੀਤੀ, ਉਹਨਾਂ ਨੇ ਸਿਰ ਝੁਕਾਇਆ ਅਕਾਲ ਤਖਤ ਸਾਹਿਬ ਤੇ। ਆਪਣੇ ਨਵ ਵਿਆਹ ਜੀਵਨ ਸਾਥੀ ਦੇ ਨਾਲ, ਆਪਣੀ ਪਤਨੀ ਦੇ ਨਾਲ ਅਕਾਲ ਤਖਤ ਸਾਹਿਬ ਤੇ ਆਇਆ ਗੋਬਿੰਦ ਸਿੰਘ ਸੰਧੂ। ਉਹਨੇ ਉੱਥੇ ਮਾਫੀਆਂ ਮੰਗੀਆਂ ਤੇ ਮਾਨ ਸਾਹਿਬ ਦਾ ਹਜੇ ਕੋਈ, ਮਾਨ ਸਾਹਿਬ ਤੇ ਵਿਆਹ ਵਾਂਗੂ ਗਏ ਸੀਗੇ ਦੋਤੇ ਦੇ ਵਿਆਹ ਤੇ, ਉਹਨਾਂ ਨੂੰ ਵੀ ਲੋਕਾਂ ਨੇ ਕਿਹਾ, ਉਹਨਾਂ ਨੇ ਵੀ ਕਿਹਾ ਵੀ ਸਾਡੇ ਕੋਲ ਗਲਤੀ ਹੋਈ ਤੇ ਅਸੀਂ ਮਾਫੀ ਮੰਗਾਂਗੇ। ਇਹ ਮਾਫੀ ਮੰਗਣ ਦੀ ਬਜਾਏ ਸਾਡੀਆਂ ਮਾਵਾਂ ਭੈਣਾਂ ਨੂੰ ਗਾਲਾਂ ਕੱਢਣ ਦੇ। ਹੁਣ ਮੈਂ ਤੁਹਾਨੂੰ ਸ਼ਬਦ ਦੱਸ ਨਹੀਂ ਸਕਦਾ ਵੀ ਮੇਰੀ ਮਾਤਾ ਬਾਰੇ ਕੀ ਸ਼ਬਦ ਇਹਨਾਂ ਨੇ ਵਰਤੇ ਹੋਣਗੇ। ਤੇ ਮਤਲਬ ਅਸੀਂ ਇਹਨਾਂ ਨੂੰ ਮੋੜਵਾਂ ਜਵਾਬ ਨਹੀਂ ਭਲਾ ਦੇ ਸਕਦੇ, ਸਾਨੂੰ ਵੀ ਉਹੇ ਮੋੜਵਾਂ ਜਵਾਬ ਦੇ ਸਕਦੇ ਆ। ਅਸੀਂ ਉਹ ਗੁਰੂ ਦੇ ਭਾਣੇ 'ਚ ਚੱਲਾਂਗੇ। ਅਸੀਂ ਇਹ ਵੇਖਾਂਗੇ ਕਿ ਧੁੰਮਾ ਐਂਡ ਉਹਦੀ ਜੁੰਡਲੀ ਕਿੱਥੋਂ ਤੱਕ ਡਿੱਗਣਗੇ। ਇਹ ਹੈਰਾਨਗੀ ਵਾਲੀ ਗੱਲ ਨਹੀਂ ਜਾਪਦੀ ਕਿ ਜਦੋਂ ਦੁਸ਼ਮਣ ਦੀ ਵੀ ਧੀ ਦੀ ਗੱਲ ਆਉਂਦੀ ਹੈ ਤੇ ਸਿੱਖ ਉੱਤੇ ਮਾਂ ਭੈਣ ਦੀ ਗਾਲ ਦੇ ਬਜਾਏ ਸਗੋਂ ਉਹਨਾਂ ਧੀਆਂ ਭੈਣਾਂ ਦੀ ਪੱਤ ਬਚਾਉਂਦੇ ਸੀ, ਉਹਨਾਂ ਦੀ ਰੱਖਿਆ ਕਰਦੇ ਸੀ। ਪਰ ਇੱਥੇ ਤੇ ਸਿੱਖਾਂ ਦੀ ਗੱਲ ਹੈ, ਇੱਥੇ ਤੇ ਗੁਰਮੁਖ ਬੈਸੋ ਸਫਾ ਵਿਛਾਏ ਦੀ ਗੱਲ ਹੈ। ਇੱਕ ਜਗ੍ਹਾ ਤੇ ਬੈਠ ਕੇ ਜੇ ਕਿਸੇ ਤਰ੍ਹਾਂ ਦਾ ਕੋਈ ਸਿਧਾਂਤਕ ਉਲੰਘਣਾ ਹੋਈ ਹੈ ਤਾਂ ਬੈਠ ਕੇ ਹੱਲ ਲੱਭਣਾ ਚਾਹੀਦਾ ਸੀ ਉਹਦਾ। ਹੁਣ ਧੁੰਮੇ ਦਾ ਇੱਕ ਬੰਦਾ ਵਿਦੇਸ਼ ਦੀ ਧਰਤੀ ਦੇ ਇੱਕ ਲੜਕੀ ਦੇ ਨਾਲ ਫੜਿਆ ਗਿਆ, ਉਹਦੀ ਵੀਡੀਓ ਬਣੀ, ਉਹਦੀਆਂ ਫੋਟੋਆਂ ਆਈਆਂ। ਮੈਂ ਪੰਥ ਕੋਲੋਂ ਇੱਕ ਸਵਾਲ ਪੁੱਛਦਾ ਵਾਂ ਕਿ ਇਹ ਦੱਸਿਓ ਕਿ ਬਾਬਾ ਜਰਨੈਲ ਸਿੰਘ ਸਰੀਰਕ ਰੂਪ ਦੇ ਵਿੱਚ ਇੱਥੇ ਹੁੰਦੇ, ਕਿਆ ਉਹ ਬੰਦਾ ਜਿਉਂਦਾ ਹੁੰਦਾ? ਜਿਉਂਦਾ ਵੀ ਨਾ ਹੁੰਦਾ ਨੇ ਉਹਨੂੰ ਮਾਰਦੇ ਵੀ ਨਾ, ਕਿਆ ਉਹ ਟਕਸਾਲ ਦੇ ਵਿੱਚ ਵਿਚਰਦਾ?
ਇਹ ਤੇ ਉਹਨੂੰ ਫੇਰ ਆਪਣਾ ਅਹੁਦੇਦਾਰੀਆਂ ਦਈ ਬੈਠੇ ਨੇ। ਇਹੋ ਜਿਹੇ ਕੰਮ ਇਹਨਾਂ ਦੇ ਵਿੱਚ ਹੁੰਦੇ ਆ। ਔਰ ਮੈਂ ਉਹ ਗਾਲਾਂ ਜਿਹੜੀਆਂ ਨੇ ਨਾ ਕਿ ਦੁਸ਼ਮਣ ਦੀ ਧੀ ਨੂੰ ਵੀ ਨਹੀਂ ਬੰਦਾ ਕੱਢ ਸਕਦਾ, ਜਿਹੜੀਆਂ ਮੈਨੂੰ ਕੱਢਣ ਦੇ ਨੇ। ਤੇ ਮੈਂ 2 ਵਾਰੀ ਜੇਲ੍ਹ ਕੱਟੀ ਸੰਤ ਜਰਨੈਲ ਸਿੰਘ ਜੀ ਦੇ ਸਤਿਕਾਰ ਕਰਕੇ। ਤੇ ਇਹ ਸੰਤ ਜਰਨੈਲ ਸਿੰਘ ਜੀ ਦੀ ਜਿਹੜੀ ਉਹ ਟਕਸਾਲ ਨੂੰ ਕਿੱਥੇ ਤੱਕ ਲੈ ਆਏ। ਮੈਂ ਪਹਿਲਾਂ ਵੀ ਇਹ ਗੱਲ ਕਹਿ ਕੇ ਹਟਿਆ ਕਿ ਸੰਤਾਂ ਦਾ ਵਿਰੋਧ ਸਿਵ ਸੈਨਾ ਵਾਲਿਆਂ ਨੇ ਕਿੰਨਾ ਕੀਤਾ। ਇਹ ਦੱਸਣ ਵੀ ਇੱਕ ਧੁੰਮੇ ਨੇ ਬਿਆਨ ਵੀ ਲਵਾਇਆ ਹੋਏ, ਭਾਈ ਇਹ ਅਕਾਲ ਤਖਤ ਸਾਹਿਬ ਤੋਂ ਸ਼ਹੀਦ ਨੇ, ਜੇ ਕਿਨੇ ਗੱਲ ਕੀਤੀ ਤੇ ਗੁੱਟ ਵੱਢ ਦਿਆਂਗੇ। ਸਾਨੂੰ ਕਹਿਣ ਦੇ ਨੇ ਕਿ ਤੁਸੀਂ ਆਪਦੇ ਜਿਹੜੇ ਧੁੰਮੇ ਦੇ ਖਿਲਾਫ ਬੋਲਣਗੇ ਉਹਨਾਂ ਦੇ ਪਰਿਵਾਰ ਨੂੰ ਸਮਝਾ ਲੈਣ, ਉਹ ਪਰਿਵਾਰ ਵਾਲੇ ਆਪਣੇ ਬੰਦੇ ਨੂੰ ਜਿਹੜਾ ਬੋਲਦਾ ਧੁੰਮੇ ਦੇ ਖਿਲਾਫ, ਨਹੀਂ ਤੇ ਉਹਨਾਂ ਦਾ ਇੱਕ ਜੀ ਘਟ ਜੂਗਾ। ਲਓ ਅਸੀਂ ਧੁੰਮੇ ਨੂੰ ਨਾ ਦੇਹਧਾਰੀ ਗੁਰੂ ਬਣਾ ਲਿਆ ਆ। ਇਹ ਕਹਿੰਦੇ ਆ ਕਿ ਧੁੰਮਾ ਪਤਾ ਨਹੀਂ ਕਿਹੜਾ ਅਵਤਾਰ ਆ ਕਿ ਅਸੀਂ ਉਹਦੇ ਖਿਲਾਫ ਕਿਸੇ ਨੂੰ ਬੋਲਣ ਨਾ ਹੀ ਦਿਆਂਗੇ। ਇੱਥੇ ਤਾਂ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਗਲਤੀ ਕਰਦਾ ਆ ਨਾ ਤੇ ਸਿੱਖ ਉਹਨਾਂ ਦਾ ਵੀ ਵਿਰੋਧ ਜਿਹੜਾ ਆ ਉਹ ਕਰਦੇ ਆ। ਇੱਥੋਂ ਤੱਕ ਕਿ ਬੁੱਢਾ ਦਲ ਦੇ ਮੁਖੀ ਸੰਤਾ ਸਿੰਘ ਜੀ ਨੇ ਜਦੋਂ ਗਲਤੀ ਕੀਤੀ ਸੀ ਨਾ ਤੇ ਪੰਥ ਨੇ ਤਾਂ ਉਹਨਾਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕ ਦਿੱਤਾ ਸੀ। ਫਿਰ ਬੁੱਢਾ ਦਲ ਦੇ ਮੁਖੀ ਨੇ 2004 ਦੇ ਨੇੜੇ ਤੇੜੇ ਗਿਆਨੀ ਜੋਗਿੰਦਰ ਸਿੰਘ ਜੀ ਦੇ ਵਿਦਾਂਤੀ ਦੇ ਵੇਲੇ ਜਿਹੜੀ ਮਾਫੀ ਆ ਉਹ ਅਕਾਲ ਤਖਤ ਸਾਹਿਬ ਤੇ ਮੰਗੀ ਸੀ। ਸੋ ਇਸੇ ਤਰ੍ਹਾਂ ਹੋਰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਸਮੇਂ ਦੇ ਉੱਤੇ ਪੰਥ ਦੇ ਵਿੱਚੋਂ ਛੇਕੇ ਜਦੋਂ ਉਹਨਾਂ ਨੇ ਕੋਈ ਗਲਤੀਆਂ ਕੀਤੀਆਂ। ਰਣਜੀਤ ਸਿੰਘ, ਜੇ ਮਸਲਾ ਇੰਨਾ ਜ਼ਿਆਦਾ ਵੱਧ ਗਿਆ ਤੇ ਲੱਗਦਾ ਨਹੀਂ ਕਿ ਜਿਹੜੇ ਤਖਤ ਸਾਹਿਬ ਦੇ ਜਥੇਦਾਰ ਆ ਗੜਗੜ ਸਾਹਿਬ, ਉਹਨਾਂ ਦੇ ਕੋਲੇ ਕੋਈ ਮੈਮੋਰੰਡਮ, ਕੋਈ ਜਿਹੜੀ ਤੁਹਾਨੂੰ ਲੱਗਦਾ ਕਿ ਵਾਰ-ਵਿਵਾਦ ਜਾਂ ਸਿਧਾਂਤਕ ਉਲੰਘਣਾ ਹੋਈ ਹੈ, ਸ਼ਿਕਾਇਤ ਜਾਣੀ ਚਾਹੀਦੀ ਸੀਗੀ? ਦੇਖੋ, ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਇਹ ਸ਼ਿਕਾਇਤ ਦੇ ਚੁੱਕੇ ਹੋਏ ਆ। ਅਸੀਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲ ਕੇ ਤੇ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦੇ ਕੇ ਆਏ ਆ ਕਿ ਜੋ ਬਾਬਾ ਹਰਨਾਮ ਸਿੰਘ ਧੁੰਮਾ ਪੰਥ ਵਿਰੋਧੀ ਹਰਕਤਾਂ ਕਰ ਰਿਹਾ ਆ, ਇਹਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਕਰਕੇ ਤੇ ਪੰਥਕ ਪਰੰਪਰਾਵਾਂ ਅਨੁਸਾਰ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ। ਤੁਸੀਂ ਦੇਖੋ ਕਿ ਜਿਹੜੇ ਲੋਕ ਸੰਤ ਜਰਨੈਲ ਸਿੰਘ ਜੀ ਦੀ ਸੋਚ, ਵਿਚਾਰਧਾਰਾ, ਸੰਘਰਸ਼ ਅਤੇ ਨਿਸ਼ਾਨੀ ਉੱਤੇ ਪਹਿਰਾ ਦਿੰਦੇ ਆ, ਜੇਲ੍ਹਾਂ ਕੱਟਦੇ ਆ, ਤਸ਼ੱਦਦ ਝੱਲਦੇ ਆ, ਉਹਨਾਂ ਨੂੰ ਮਾਨ ਸਨਮਾਨ ਤਾਂ ਕੀ ਦੇਣਾ ਸੀ ਧੁੰਮੇ ਨੇ। ਉਲਟਾ ਉਹਨਾਂ ਨੂੰ ਗਾਲਾਂ ਜਿਹੜੀਆਂ ਕੱਢੀਆਂ ਜਾ ਰਹੀਆਂ ਆ, ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਆ। ਤੇ ਜਿਹੜੇ ਲੋਕ ਸੰਤ ਜਰਨੈਲ ਸਿੰਘ ਦਾ ਵਿਰੋਧ ਕਰਦੇ ਆ, ਹਰਿਆਣੇ ਦਾ ਮੁੱਖ ਮੰਤਰੀ ਖੱਟੜ, ਉਹ ਜਿਹੜਾ ਆ ਬਾਬਾ ਧੁੰਮਾ ਉਹਨੂੰ ਸਨਮਾਨਿਤ ਕਰਕੇ ਆਇਆ ਆ। ਕਹਿਣ ਤੋਂ ਭਾਵ ਕਿ ਸੰਤ ਜਰਨੈਲ ਸਿੰਘ ਦੇ ਵਿਰੋਧੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਆ ਤੇ ਸੰਤ ਜਰਨੈਲ ਸਿੰਘ ਦੇ ਵਾਰਸਾਂ ਦਾ ਜਿਹੜਾ ਵਿਰੋਧ ਆ ਉਹ ਕੀਤਾ ਜਾ ਰਿਹਾ ਆ। ਸੋ ਪਹਿਲੇ ਟਕਸਾਲ ਦੇ ਮੁਖੀਆਂ ਨੇ ਨਾ ਤਾਂ ਕਦੀ ਬਾਦਲਾਂ ਦੀ ਸਪੋਰਟ ਕੀਤੀ, ਨਾ ਕਦੀ ਕਾਂਗਰਸ ਦੀ ਸਪੋਰਟ ਕੀਤੀ, ਨਾ ਭਾਜਪਾਈਆਂ ਦੀ ਸਪੋਰਟ ਕੀਤੀ, ਨਾ ਸੰਘੀਆਂ ਕਾਮਰੇਡਾਂ ਦੀ। ਪਰ ਇਹ ਪਹਿਲਾ ਬਾਬਾ ਧੁੰਮਾ ਆ ਜਿਹੜਾ ਕਦੀ ਬਾਦਲਾਂ ਦੀਆਂ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰੀ ਜਾਂਦਾ ਆ, ਜਿਹੜਾ ਕਦੀ ਵਿਰਾਸਤ-ਏ-ਖਾਲਸਾ ਆਨੰਦਪੁਰ ਸਾਹਿਬ ਜਾ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਸਰੋਪੇ ਲੈ ਲੈਂਦਾ ਆ, ਜਿਹੜਾ MP ਆ ਜਸਵੀਰ ਸਿੰਘ ਡਿੰਪਾ ਕਾਂਗਰਸ ਦਾ, ਉਹਦੇ ਘਰ ਜਾ ਕੇ ਤੇ ਉਹਦੇ ਨਾਲ ਗੱਲਾਂ ਬਾਤਾਂ ਵੀ ਕਰਦਾ ਆ। ਤੇ ਭਾਜਪਾ ਦੇ ਅਮਿਤ ਸ਼ਾਹ ਨੂੰ ਜਿਹੜਾ ਆ ਮਹਿਤੇ ਵਾਲਿਆਂ ਦੇ ਵੱਲੋਂ ਸਨਮਾਨ ਵੀ ਕੀਤਾ ਜਾ ਰਿਹਾ। ਕਹਿਣ ਤੋਂ ਭਾਵ ਸਾਡੇ ਸ਼ਹੀਦਾਂ ਦੇ ਕਾਤਲਾਂ ਦਾ ਜਿਹੜਾ ਸਨਮਾਨ ਆ ਉਹ ਕੀਤਾ ਜਾ ਰਿਹਾ ਆ। ਇਹ ਕਿੰਨਾ ਜ਼ਿਆਦਾ ਜਿਹੜਾ ਆ ਉਹ ਗਿਰ ਚੁੱਕਾ ਹੋਇਆ ਆ। ਸੰਤਾਂ ਨੇ ਆਖਿਆ ਸੀ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਅੱਜ ਉਸ ਨਿਸ਼ਾਨੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ, ਦਲ ਖਾਲਸਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, 2020 ਰੈਫਰੈਂਡਮ ਖਾਲਿਸਤਾਨ ਵਾਲੇ ਅਨੇਕਾਂ ਜਥੇਬੰਦੀਆਂ ਪਹਿਰਾ ਦੇ ਰਹੀਆਂ। ਤੇ ਬਾਬਾ ਧੁੰਮਾ ਕਿੱਥੇ ਆ? ਬਾਬਾ ਧੁੰਮਾ ਤਾਂ ਹਿੰਦੁਸਤਾਨ ਵਾਲਿਆਂ ਨਾਲ ਰਲ ਚੁੱਕਾ ਹੋਇਆ ਆ। ਬਾਬਾ ਜੀ, ਕੋਈ ਖਰਚਾ ਹੈ ਕਿਸੇ ਤਰ੍ਹਾਂ ਦਾ? ਬਿਲਕੁਲ ਜੀ। ਵੇਖੋ, ਬਾਬਾ ਧੁੰਮਾ ਜੀ BJP ਦੇ ਨਾਲ ਘਿਓ ਖਿਚੜੀ ਨੇ। ਤੇ ਮੈਂ ਕੱਲ ਵੀ ਆਪਦੀ ਇੱਕ ਵੀਡੀਓ ਦੇ ਵਿੱਚ ਕਿਹਾ ਸੀਗਾ ਵੀ ਬਾਬਾ ਧੁੰਮਾ ਜੀ 'ਚ ਇੰਨੀ ਤਾਕਤ ਆ ਵੀ ਮੈਨੂੰ ਮਰਵਾ ਸਕਦੇ ਆ। ਵੀ ਦੇਖੋ, ਜਿਹੜੀ ਸਰਕਾਰ ਦੇ ਨਾਲ ਬਾਬਾ ਧੁੰਮਾ ਜੀ ਨੇ ਜੱਫੀ ਪਾਈ ਆ, ਉਹਨਾਂ ਦੇ ਵਿਦੇਸ਼ਾਂ ਦੇ ਵਿੱਚ ਸਾਡੇ ਸਿੰਘ ਜਿਹੜੇ ਸ਼ਹੀਦ ਕਰ ਦਿੱਤੇ। ਅਮਿਤ ਸ਼ਾਹ ਦੇ ਨਾਲ ਜੱਫੀ ਪਾਈ ਆ, ਮੋਦੀ ਦੇ ਨਾਲ ਜੱਫੀ ਪਾਈ ਆ, ਭਾਜਪਾ ਦੇ ਨਾਲ ਬਾਬੇ ਧੁੰਮੇ ਨੇ ਜੱਫੀ ਪਾਈ ਆ। ਤੇ ਉਹਨਾਂ ਨੇ ਵਿਦੇਸ਼ਾਂ ਦੀ ਧਰਤੀ ਤੇ ਭਾਈ ਨਿੱਜਰ ਸਾਹਿਬ ਨੂੰ ਸ਼ਹੀਦ ਕੀਤਾ, ਪਾਕਿਸਤਾਨ ਦੀ ਧਰਤੀ ਦੇ ਉੱਤੇ ਭਾਈ ਪੰਜਵਾੜ ਸਾਹਿਬ ਨੂੰ ਸ਼ਹੀਦ ਕੀਤਾ। ਫਿਰ ਉਹਨਾਂ ਨੂੰ ਜਿਹੜੇ ਬਾਹਰ ਜਿਹੜੇ ਸ਼ਹੀਦ ਕਰ ਸਕਦੇ, ਸਾਨੂੰ ਤੇ ਬਾਬਾ ਧੁੰਮਾ ਜੀ ਕਦੇ ਵੀ ਮਰਵਾ ਸਕਦੇ। ਬਾਬਾ ਜੀ, ਜਿਵੇਂ ਤੁਸੀਂ ਆਲੋਚਨਾ ਕਰਦੇ ਹੋ ਤਾਂ ਇਸੇ ਚੀਜ਼ ਤੋਂ ਦੁਖੀ ਹੋ ਕੇ ਕਿਤੇ ਨਾ ਕਿਤੇ, ਜਾਂ ਕਹਿ ਸਕਦੇ ਕਿ ਭੜਕਾਟ ਦੇ ਵਿੱਚ ਆ ਕੇ ਕੁਝ ਲੋਕਾਂ ਦੇ ਵੱਲੋਂ ਤੁਹਾਨੂੰ ਧਮਕੀਆਂ ਤੇ ਦਿੱਤੀਆਂ ਜਾ ਰਹੀਆਂ, ਸਮਰਥਕਾਂ ਦੇ ਵੱਲੋਂ, ਤਾਂ ਕੀ ਲੱਗਦਾ ਕਿ ਪਰਿਵਾਰ ਦੇ ਤੱਕ ਇਹ ਗੱਲ ਪੁੱਜੀ ਹੋਊਗੀ? ਪਰਿਵਾਰ ਨੇ ਨਹੀਂ ਤੁਹਾਨੂੰ ਆਖਿਆ ਕਿ ਤੁਸੀਂ ਬੈਕ ਆ ਜਾਓ, ਨਾ ਵਿਰੋਧ ਕਰੋ ਇਹਨਾਂ ਚੀਜ਼ਾਂ ਦਾ? ਮੇਰੇ ਪਰਿਵਾਰ ਨੇ ਵੀ ਕਿਤੇ ਨਾ ਕਿਤੇ ਸਿੱਖ ਇਤਿਹਾਸ ਪੜ੍ਹਿਆ ਵਾ, ਉਹਨਾਂ ਨੂੰ ਵੀ ਪਤਾ ਵਾ ਕਿ ਪਹਿਲੇ ਸਮਿਆਂ ਦੇ ਵਿੱਚ ਕੀ ਹੁੰਦਾ ਰਿਹਾ ਤੇ ਹੁਣ ਕੀ ਹੁੰਦਾ ਰਿਹਾ। ਉਦੋਂ ਵੀ ਜ਼ਾਲਮ ਜਿਹੜੇ ਆ ਉਹ ਸਿੰਘਾਂ ਨਾਲ ਕੀ ਹਾਲ ਕਰਦੇ ਹੁੰਦੇ ਤੇ ਅੱਜ ਵੀ ਉਹਨਾਂ ਨੂੰ ਪਤਾ ਵੀ ਕੀ ਹਾਲ ਕਰਦੇ ਆ। ਵੇਖੋ, ਜਿਉਣਾ ਤੇ ਮਰਨਾ ਪ੍ਰਮਾਤਮਾ ਦੇ ਹੱਥ ਦੇ ਵਿੱਚ ਆ। ਮੈਂ ਕਈ ਵਾਰੀ ਵੇਖਦਾ ਵਾਂ ਵੀ ਅਸੀਂ ਸਾਡੇ ਜਿਹੜੇ ਸੰਗੀ ਸਾਥੀ ਕੋਈ ਯਾਰ ਮਿੱਤਰ ਹੁੰਦੇ ਨੇ, ਉਹ ਜੀ ਸੁੱਤਾ ਤੇ ਉੱਠਿਆ ਹੀ ਨਹੀਂ, ਇਸ ਤਰ੍ਹਾਂ ਵੀ ਮਰਨਾ ਵਾ। ਤੇ ਜੇ ਬਾਬਾ ਧੁੰਮਾ ਸਰਕਾਰ ਕੋ ਮਰਾ ਦੇਗਾ ਤੇ ਕੋਈ ਗੱਲ ਨਹੀਂ, ਕਿਤੇ ਨਾ ਕਿਤੇ ਅਰਦਾਸ ਦੇ ਵਿੱਚ ਸਾਡਾ ਵੀ ਕਿਤੇ ਜ਼ਿਕਰ ਆ ਜਾਇਆ ਕਰੂਗਾ
ਵੀ ਆਪਾਂ ਕੌਮ ਖਾਤਰ ਬੋਲਣ ਕਰਕੇ ਮਰੇ ਆ, 100 ਵਾਰੀ ਮਰ ਜਾਈਏ, ਕੋਈ ਗੱਲ ਨਹੀਂ। ਬਿਲਕੁਲ ਤਮਾਮ ਸਾਰੇ ਜਿਹੜੇ ਖਦਸ਼ੇ ਹੈ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਦੇ ਸਮਰਥਕਾਂ ਦੇ ਵੱਲੋਂ, ਜਿਸ ਤਰੀਕੇ ਦੇ ਨਾਲ ਭੁਪਿੰਦਰ ਸਿੰਘ ਹੁਣਾਂ ਦੇ ਵੱਲੋਂ, ਰਣਜੀਤ ਸਿੰਘ ਹੁਣਾਂ ਦੇ ਵੱਲੋਂ ਤਮਾਮ ਸਾਰੇ ਜਿਹੜੇ ਸੰਗੀਨ ਦੋਸ਼ ਲਗਾਏ ਗਏ ਨੇ ਕਿ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸਿਧਾਂਤਕ ਵਿਰੋਧ ਕਰਨ ਵਜੋਂ, ਤਾਂ ਇਸੇ ਚੀਜ਼ ਨੂੰ ਲੈ ਕੇ ਤਲਖੀ ਦੇ ਵਿੱਚ ਆ ਕੇ ਸਾਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਇਸੇ ਮਸਲੇ ਦੇ ਉੱਪਰ ਜਥੇਦਾਰ ਗੜਗਾਟ ਸਾਹਿਬ ਨੂੰ ਵੀ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਮੈਮੋਰੰਡਮ ਦਿੱਤਾ ਹੈ, ਪਰ ਗੜਗਾਟ ਸਾਹਿਬ ਇਸ ਮਸਲੇ ਦੇ ਉੱਪਰ ਕਾਰਵਾਈ ਕਦੋਂ ਕਰਦੇ ਆ, ਇਹ ਵੀ तमाम ਸਾਰੀ ਜਿਹੜੀ ਜਾਣਕਾਰੀ ਹੈ ਵੀ ਕਾਬਲੇ ਗੌਰ ਹੋਵੇਗੀ। ਅੱਗੇ ਵੀ तमाम ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।